ਸੁਪਰੀਮ ਕੋਰਟ ਅੱਜ ਇੱਕ ਉਸ ਮਾਮਲੇ ਦੇ ਵਿੱਚ ਸੁਣਵਾਈ ਜਿਹੜੀ ਉਹ ਲੈ ਰਿਹਾ ਆ, ਜ਼ਿਲ੍ਹਾ ਜਿਹੜੀ ਉਹ ਸੁਣੇਗਾ। ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਇੱਕ ਪੋਸਟਲ ਵਰਕਰ ਨੇ ਲੈ ਕੇ ਆਂਦਾ ਆ, ਜਿਹਨੇ ਐਤਵਾਰ ਨੂੰ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਹ ਜਿਹੜਾ ਵਰਕਰ ਆ, ਜਿਹੜਾ ਸਾਬਕਾ ਪੋਸਟਲ ਵਰਕਰ ਆ, ਉਹ ਕਹਿੰਦਾ ਸੀਗਾ ਵੀ ਮੈਂ ਕ੍ਰਿਸਚਨ ਤੇ ਇਹ ਜਿਹੜੀ ਮੇਰੀ ਫੈਡਰਲ ਸਿਵਲ ਰਾਈਟਸ ਲਾਅ ਆ, ਇਸ ਏਜੰਸੀ ਨੇ ਵਾਇਓਲੇਟ ਕੀਤਾ ਆ, ਕਿਉਂਕਿ ਇਸ ਦੇ ਰਿਲੀਜੀਅਸ ਬਲੀਫਸ ਨੂੰ ਇਹਨੇ ਅਕਮੋਡੇਟ ਨਹੀਂ ਕੀਤਾ। ਕਹਿਣ ਦਾ ਮਤਲਬ ਵੀ ਉਹ ਕ੍ਰਿਸਚਨ ਹੋਣ ਦੇ ਕਰਕੇ ਉਹ ਚਰਚ ਜਾਣਾ ਚਾਹੁੰਦਾ ਸੀਗਾ ਐਤਵਾਰ ਨੂੰ, ਪਰ ਕੰਮ ਦੇ ਉੱਤੇ ਸੱਦ ਕੇ ਕਹਿੰਦੇ ਵੀ ਮੇਰੇ ਜਿਹੜੇ ਸਿਵਲ ਰਾਈਟਸ ਆ ਉਸ ਦੀ ਇਹਨਾਂ ਨੇ ਉਲੰਘਣਾ ਕੀਤੀ ਆ। ਇਹ ਜਿਹੜਾ ਲੀਗਲ ਡਿਸਪਿਊਟ ਆ, ਇਹ ਲੇਟੈਸਟ ਹੈਗਾ ਆ, ਜਿਸ ਦੇ ਵਿੱਚ ਜਿਹੜੇ ਜਸਟਿਸਿਸ ਰਿਲੀਜੀਅਸ ਗਰੁੱਪਸ ਤੇ ਇੰਡੀਵਿਜੂਅਲਸ ਦੇ ਦਰਮਿਆਨ ਕਹਿ ਸਕਦੇ ਆ ਵੀ ਇਨਵੋਲਵ ਜਿਹੜਾ ਉਹ ਕਰ ਰਿਹਾ ਹੈ। ਸੋ ਕੰਜ਼ਰਵੇਟਿਵ ਕੋਰਟ ਆ, ਤੇ ਇਹ ਬੰਦਾ ਜਿਹੜਾ ਆ ਉਹ ਉਮੀਦ ਕਰ ਰਿਹਾ ਆ ਕੰਜ਼ਰਵੇਟਿਵ ਮੈਜੋਰਟੀ ਕੋਰਟ ਤੋਂ ਵੀ ਇਸ ਨੂੰ ਇਸ ਦੇ ਵਿੱਚ ਛੋਟ ਜਾਂ ਇਸ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਆ ਸਕਦਾ ਆ। ਇਹ ਡਿਸੀਜਨ ਕਹਿੰਦੇ ਆ ਵੀ ਸੁਪਰੀਮ ਕੋਰਟ ਦਾ ਯੂਐਸ ਪੋਸਟਲ ਸਰਵਿਸ ਇੰਪਲੋਈ ਜਿਹੜਾ ਜਰਾਲਡ ਗਰੋਫ ਸੀਗਾ ਇੱਕ ਸਾਬਕਾ, ਉਸ ਦੇ ਹੱਕ ਦੇ ਵਿੱਚ ਆ ਸਕਦਾ ਆ। ਤੇ ਕਹਿੰਦੇ ਵੀ ਇਹ ਇੱਕ ਹਿਸਾਬ ਦੇ ਨਾਲ ਜਿਹੜੇ ਰਿਲੀਜੀਅਸ ਰਾਈਟਸ ਨੂੰ ਐਕਸਪੈਂਡ ਕਰਦੀ ਹੋਈ ਰੂਲਿੰਗ ਆ, ਇਹ ਹੋ ਸਕਦੀ ਆ। ਸੋ ਇਸ ਟਰਮ ਦੇ ਵਿੱਚ ਆਲਰੇਡੀ ਸੁਪਰੀਮ ਕੋਰਟ ਨੇ ਇੱਕ ਕ੍ਰਿਸਚਨ ਗ੍ਰਾਫਿਕ ਡਿਜ਼ਾਈਨਰ ਜਿਸ ਨੇ ਵੈਬਸਾਈਟਸ ਕ੍ਰੀਏਟ ਕਰਨ ਤੋਂ ਨਾ ਕਰ ਦਿੱਤਾ ਸੀਗਾ ਸੇਮ ਸੈਕਸ ਵੈਡਿੰਗਸ ਵਾਲਿਆਂ ਦੇ ਲਈ, ਉਸ ਦੇ ਹੱਕ ਦੇ ਵਿੱਚ ਫੈਸਲਾ ਆ ਉਹ ਸੁਣਾਇਆ ਸੀ। ਇਸ ਤੋਂ ਬਾਅਦ 'ਚ ਇੱਕ ਹਾਈ ਸਕੂਲ ਫੁੱਟਬਾਲ ਕੋਚ ਜਿਸ ਨੂੰ ਜਿਹੜੀ ਆ ਪ੍ਰੇ ਕਰਨ ਦੇ ਲਈ ਫੀਲਡ ਦੇ ਵਿੱਚ ਗੇਮਸ ਤੋਂ ਬਾਅਦ 'ਚ ਉਸ ਦੇ ਲਈ ਜਿਹੜੇ ਕੋਚ ਨੂੰ ਪਨਿਸ਼ ਕੀਤਾ ਗਿਆ ਸੀ, ਉਸ ਦੇ ਹੱਕ ਦੇ ਵਿੱਚ ਵੀ ਫੈਸਲਾ ਜਿਹੜਾ ਉਹ ਸੁਣਾਇਆ ਸੀ। ਜੂਨ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਸਕੂਲਸ ਨੂੰ ਰਿਲੀਜੀਅਸ ਇੰਸਟਰਕਸ਼ਨਸ ਜਿਹੜੀਆਂ ਉਹ ਐਕਸਕਲੂਡ ਨਾ ਕਰਨ ਦੀ ਜਿਹੜੀ ਉਹ ਗੱਲ ਆ ਉਹ ਆਖੀ ਸੀਗੀ। ਸੋ ਆਪਾਂ ਇਵੈਂਚੁਅਲੀ ਇਹ ਚੀਜ਼ ਦੇਖ ਰਹੇ ਹਾਂ ਵੀ ਜਿਹੜਾ ਰਾਈਟ ਨਾਓ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ, ਉਹ ਰਿਲੀਜੀਅਸ ਬਲੀਵਸ ਨੂੰ ਤਰਜੀਹ ਜਿਹੜੀ ਆ ਉਹ ਦੇ ਰਹੇ ਆ, ਜਿਹੜੇ ਵੀ ਕੇਸਿਸ ਉਹਨਾਂ ਦੇ ਸਾਹਮਣੇ ਆ ਰਹੇ ਆ। ਸੋ ਲੱਗਦਾ ਇਹੀ ਆ ਪੁਰਾਣੇ ਟਰੈਕ ਰੈਕਡ ਤੋਂ ਵੀ ਸੁਪਰੀਮ ਕੋਰਟ ਇਸ ਯੂਐਸਪੀਐਸ ਦੇ ਪੋਸਟਲ ਵਰਕਰ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਆ ਉਹ ਸੁਣਾ ਸਕਦੇ ਆ। ਤੇ ਇਦਾਂ ਹੋਣ ਦੇ ਨਾਲ ਐਤਵਾਰ ਨੂੰ ਹੋ ਸਕਦਾ ਵੀ ਆਪਾਂ ਨੂੰ ਫਿਰ ਮੇਲਸ ਜਿਹੜੀਆਂ ਇਵੈਂਚੁਅਲੀ ਘੱਟ ਮਿਲਣਗੀਆਂ, ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਆਪਣੇ ਰਿਲੀਜੀਅਸ ਬਲੀਫ ਦੇ ਆਧਾਰ ਦੇ ਉੱਤੇ ਐਤਵਾਰ ਨੂੰ ਕੰਮ ਨਹੀਂ ਕਰਨਾ ਚਾਹੁੰਗੇ। ਜੀ ਅਗਲੀ ਜਿਹੜੀ ਅਸੀਂ ਜੀ ਗੱਲ ਕਰਦੇ ਜਾਈਏ ਡੋਮਿਨੀਅਨ ਵੋਟਿੰਗ ਸਿਸਟਮ ਤੇ ਫੌਕਸ ਨਿਊਜ਼, ਇਹਨਾਂ ਦਾ ਜਿਹੜਾ ਟਰਾਇਲ ਆ ਉਹ ਸ਼ੁਰੂ ਹੋਣ ਜਾ ਰਿਹਾ ਹੈ। ਜੱਜ ਨੇ ਜਿਹੜੀ ਜਿਊਰੀ ਆ ਉਸ ਨੂੰ ਸੀਟ ਕਹਿੰਦੇ ਵੀ ਕਰ ਦਿੱਤਾ ਆ। ਟਰਾਇਲ ਕਹਿੰਦੇ ਵੀ ਅੱਜ ਹੋਊਗਾ, ਉੱਦਾਂ ਕੱਲ੍ਹ ਸ਼ੁਰੂ ਹੋਣਾ ਸੀਗਾ, ਪਰ ਉਹ ਸ਼ੁਰੂ ਨਾ ਹੋ ਸਕਿਆ ਤੇ ਅੱਜ ਇਸ ਦੀ ਸ਼ੁਰੂਆਤ ਹੋਈ। ਕੱਲ੍ਹ ਕਿਸੇ ਨੂੰ ਵੀ ਪਤਾ ਨਾ ਲੱਗਾ ਵੀ ਅਚਨਚੇਤੇ ਜਿਹੜੇ ਜੱਜ ਆ ਉਹਨਾਂ ਨੇ ਇਸ ਨੂੰ ਇੱਕ ਦਿਨ ਦੇ ਲਈ ਡਿਲੇ ਕਿਉਂ ਕੀਤਾ। ਡੋਮਿਨੀਅਨ ਵੋਟਿੰਗ ਸਿਸਟਮ ਜਿਨ੍ਹਾਂ ਨੇ ਪਹਿਲਾਂ $2 ਬਿਲੀਅਨ ਤੋਂ ਵੱਧ ਦਾ ਡੈਫੇਮੇਸ਼ਨ ਲਾਸੂਟ ਫੌਕਸ ਨਿਊਜ਼ ਦੇ ਖਿਲਾਫ ਪਾਇਆ ਸੀ। ਇਸ ਚੀਜ਼ ਦੇ ਕਰਕੇ ਵੀ ਉਹਨਾਂ ਨੇ ਜਾਣ ਬੁੱਝ ਕੇ ਗਲਤ ਫਾਲਸ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਉਹਨਾਂ ਦੀਆਂ ਵੋਟਿੰਗ ਮਸ਼ੀਨ ਸਿਸਟਮਸ ਦੇ ਉੱਤੇ ਜਿਹੜੀਆਂ ਉਹ ਲਾਈਆਂ ਆ, ਜਿਸ ਵਿੱਚ ਫੌਕਸ ਨਿਊਜ਼ ਦੇ ਵੱਲੋਂ ਇਹ ਕਈ ਉਹਨਾਂ ਦੇ ਕਹਿ ਸਕਦੇ ਵੀ ਪ੍ਰੋਗਰਾਮਸ ਦੇ ਵਿੱਚ ਦਾਅਵਾ ਕੀਤਾ ਗਿਆ ਵੀ 2020 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਇਹਨਾਂ ਨੇ ਰਿਗ ਕੀਤਾ, ਜਿਹੜੀਆਂ ਟਰੰਪ ਉਹਨਾਂ ਦੀਆਂ ਵੋਟਾਂ ਆ ਉਹ ਬਾਈਡਨ ਉਹਨਾਂ ਦੇ ਖੇਮੇ ਦੇ ਵਿੱਚ ਪਾ ਦਿੱਤੀਆਂ। ਪਰ ਡੈਪੋਜੀਸ਼ਨਸ ਦੇ ਵਿੱਚ ਇਹ ਪਤਾ ਲੱਗਦਾ ਰਿਹਾ ਵੀ ਫੌਕਸ ਨਿਊਜ਼ ਦੇ ਆਪਣੇ ਜਿਹੜੇ ਹੋਸਟ ਜਿਹੜੇ ਇਸ ਗਲਤ ਪ੍ਰਚਾਰ ਝੂਠ ਨੂੰ ਦੁਨੀਆ ਮੂਹਰੇ ਪੇਸ਼ ਕਰ ਰਹੇ ਸੀ, ਉਹ ਖੁਦ ਇਸ ਝੂਠ ਨੂੰ ਨਹੀਂ ਸੀ ਮੰਨਦੇ, ਪਰ ਫਿਰ ਵੀ ਆਪਣੀ TRP ਦੇ ਲਈ ਜਾਂ ਆਪਣੇ ਲੋਕਾਂ ਨੂੰ ਧੋਖੇ ਦੇ ਵਿੱਚ ਰੱਖਣ ਦੇ ਲਈ, ਆਪਣੇ ਜਿਹੜੇ ਵਿਊਅਰਸ ਨੂੰ ਧੋਖੇ 'ਚ ਰੱਖਣ ਲਈ ਉਹ ਚੀਜ਼ ਕਹਿੰਦੇ ਰਹੇ। ਜਿਹੜੇ ਜੱਜ ਆ ਉਹਨਾਂ ਨੇ ਜਿਊਰੀ ਨੂੰ ਕਹਿ ਦਿੱਤਾ ਆ ਵੀ ਭਾਈ ਤੁਸੀਂ ਆਪਸ ਦੇ ਵਿੱਚ ਤੇ ਹੋਰ ਲੋਕਾਂ ਦੇ ਨਾਲ ਇਸ ਕੇਸ ਦੇ ਬਾਬਤ ਗੱਲ ਨਹੀਂ ਕਰਨੀ। ਤੁਸੀਂ ਡਿਟੈਕਟਿਵ ਨਹੀਂ ਆ, ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਣੀ ਆ, ਐਵੀਡੈਂਸ ਜਿਹੜੇ ਆ ਉਹਦੇ ਮੱਦੇਨਜ਼ਰ ਤੁਸੀਂ ਫੈਸਲੇ ਜਿਹੜੇ ਉਹ ਲੈਣੇ ਆ। ਤੇ ਕਹਿੰਦੇ ਵੀ ਤੁਸੀਂ ਕਿਸੇ ਟਾਈਪ ਦਾ ਡਰਿੰਕ ਲਿਆ ਸਕਦੇ ਆ ਹੱਸਦੇ ਹੋਏ ਵੀ, ਪਰ ਵੀ ਨਾਨ ਅਲਕੋਹਲਿਕ ਹੋਣਾ ਜਿਹੜਾ ਉਹ ਚਾਹੀਦਾ ਆ। ਸੋ ਇਸ ਨੂੰ ਡੋਮਿਨੀਅਨ ਵੋਟਿੰਗ ਸਿਸਟਮ ਨੇ 1.6 ਬਿਲੀਅਨ ਦਾ ਹੁਣੇ ਡੈਫੇਮੇਸ਼ਨ ਲਾਸੂਟ ਆ ਫੌਕਸ ਦੇ ਖਿਲਾਫ ਜਿਹੜਾ ਉਹ ਫਾਈਲ ਕੀਤਾ ਹੈਗਾ ਆ।
ਇਹਦੇ ਵਿੱਚ ਇਹ ਦੇਖਿਆ ਜਾ ਰਿਹਾ ਜੇ ਹਰਜੋਤ ਸਿੰਘ ਜੀ ਫੌਕਸ ਨਿਊਜ਼ ਦੇ ਉਲਟ ਜੇ ਇਸ ਜਿਊਰੀ ਡਿਸਾਈਡ ਕਰਦੀ ਆ ਤਾਂ ਕਿਉਂਕਿ ਸਭ ਤੋਂ ਜ਼ਿਆਦਾ ਲੂਜ਼ ਕਰਨ ਦੇ ਲਈ ਫੌਕਸ ਨਿਊਜ਼ ਦੇ ਨੂੰ ਕਹਾਂ ਵੀ ਜੇ ਉਹ ਜਿੱਦਾਂ ਇਹ ਮੰਨੇ ਆ ਆਪਣੇ ਡੈਪੋਜੀਸ਼ਨਸ ਦੇ ਵਿੱਚ ਤੇ ਜੇ ਜਿਊਰੀ ਮੂਹਰੇ ਵੀ ਇਹ ਚੀਜ਼ਾਂ ਉਸੇ ਤਰੀਕੇ ਨਾਲ ਪੇਸ਼ ਹੁੰਦੀਆਂ ਆ ਤੇ ਇਹ ਹਾਰਦੇ ਆ ਤਾਂ ਕਾਫੀ ਵੱਡਾ ਫਾਈਨੈਂਸ਼ੀਅਲ ਝਟਕਾ ਜਿਹੜਾ ਹੋਊਗਾ। ਤੇ ਇਸ ਦੇ ਨਾਲ ਇਹ ਵੀ ਜਿਹੜੇ ਕਈ ਓਪੀਨੀਅਨ ਦੇ ਰਹੇ ਸੀਗੇ ਵੀ ਇਹਨਾਂ ਦਾ ਕੇਬਲ ਨੈਟਵਰਕ ਦੇ ਉੱਤੇ ਆਪਣੇ ਜਿਹੜੇ ਚੱਲ ਰਹੇ ਕੰਟਰੈਕਟਸ ਆ ਉਹਨਾਂ ਨੂੰ ਰੀਨਿਊ ਕਰਨ ਦੇ ਵਿੱਚ ਵੀ ਮੁਸ਼ਕਲ ਜਿਹੜੀ ਉਹ ਆ ਸਕਦੀ ਆ। ਸੋ ਲੈਟਸ ਸੀ ਕੀ ਜਿਹੜਾ ਹੁੰਦਾ ਆ 6 ਵੀਕ ਦਾ ਟਰਾਇਲ ਆ 6 ਹਫ਼ਤੇ ਜਿਹੜਾ ਆ ਹੁਣ ਹਰਜੋਤ ਸਿੰਘ ਜੀ ਇਸ ਦੇ ਵਿੱਚ ਪੂਰੀਆਂ ਜਿਹੜੀਆਂ ਕਈ ਗੱਲਾਂ ਨਵੀਆਂ ਤੋਂ ਨਵੀਆਂ ਗੱਲਾਂ ਆ ਉਹ ਸਾਹਮਣੇ ਜਿਹੜੀਆਂ ਹੋਣਦੀਆਂ ਰਹਿਣਗੀਆਂ ਤੇ ਸੈਂਟਰ ਸਟੇਜ ਇਸ ਨੇ ਪੂਰੇ ਮੁਲਕ ਦੇ ਵਿੱਚ ਇਸ ਟਰਾਇਲ ਨੇ ਜਿਹੜੀ ਆ ਉਹ ਲੈ ਲੈਣੀ ਆ। ਜੀ